ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਇਸ ਉੱਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬ ਭਾਰਤ ਦੇ ਵਿੱਚ ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਆ ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਰਹਿੰਦੀ ਹੈ ਅਤੇ ਸਾਡੇ ਨਾਲ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਬਲਤੇਜ ਪੰਨੂ ਜੀ, ਜੋ ਕਿ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 4082722500 4082722500। ਉਸ ਦੇ ਨਾਲ ਨਾਲ ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰੀਜ਼ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਨਵਜੋਤ ਕੌਰ ਕਲੋਟੀ ਜੀ ਯੂਨੀਵਰਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਸਟੂਡੀਓ ਦਾ ਨੰਬਰ 4087227698 4087227698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਿਹੜੇ ਪਾਰਲੀਮੈਂਟ ਦੇ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਜਿਹੜੇ ਆ ਅਲੱਗ ਥਲੱਗ ਹੋਏ। ਐਕਚੁਅਲੀ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਆ ਜੀ, ਉਹ ਕਿਉਂਕਿ ਇਸ ਵੇਲੇ ਚੱਲ ਰਿਹਾ ਜੀ, ਔਰ ਇਹ ਤੀਸਰੇ ਹਫ਼ਤੇ ਦੇ ਵਿੱਚ ਦਾਖਲ ਹੋ ਗਿਆ। 2 ਹਫ਼ਤੇ ਤਾਂ ਜਿਹੜੇ ਆ ਉਹ ਕਿਸੇ ਤਣ ਪੱਤਣ ਗੱਲ ਨਹੀਂ ਲੱਗੀ। ਇਹ ਹੁਣ ਲਾਸਟ ਹਫ਼ਤਾ ਜਿਹੜਾ ਉਹ ਚੱਲ ਰਿਹਾ ਜੀ, ਔਰ ਇਸ ਅਖੀਰਲੇ ਹਫ਼ਤੇ ਦੇ ਵਿੱਚ ਜਿਹੜਾ ਦੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਕੁਝ ਦਿਨ ਜਿਹੜਾ ਜੀ ਉਹ ਸੈਸ਼ਨ ਚੱਲੂਗਾ ਜਾਂ ਨਹੀਂ, ਇਹ ਤਾਂ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇੰਨਾ ਜ਼ਰੂਰ ਹੈ ਕਿ ਮੁਲਾਇਮ ਸਿੰਘ ਯਾਦਵ ਹੋਰਾਂ ਦੀ ਜਿਹੜੀ ਸਮਾਜਵਾਦੀ ਪਾਰਟੀ ਤੇ ਉਹਨਾਂ ਦੇ ਨਾਲ ਕੁਝ ਹੋਰ ਰਲੀਆਂ ਪਾਰਟੀਆਂ ਨੇ, ਉਹਨਾਂ ਨੇ ਇਸ ਗੱਲ ਦੇ ਉੱਤੇ ਹਾਮੀ ਭਰੀ ਆ ਕਿ ਸਿਰਫ ਸੈਸ਼ਨ ਦਾ ਜਿਹੜਾ ਜੀ ਉਹ ਬਾਈਕਾਟ ਕਰੀ ਜਾਣ ਦੇ ਨਾਲੋਂ ਇਹਨਾਂ ਮੁੱਦਿਆਂ ਦੇ ਉੱਤੇ ਬਹਿਸ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਜਦੋਂ ਕਿ ਜਿਹੜੀ ਕਾਂਗਰਸ ਹੈ ਉਹ ਅਜੇ ਵੀ ਇਸ ਗੱਲ ਦੇ ਉੱਤੇ ਅੜੀ ਹੋਈ ਹੈ ਕਿ ਉਹ ਸੈਸ਼ਨ ਨੂੰ ਚੱਲਣ ਨਹੀਂ ਦੇਊਗੀ। ਰਾਹੁਲ ਗਾਂਧੀ ਹੋਰਾਂ ਨੇ ਜਿਹੜੀ ਗੱਲ ਆਖੀ ਹੈ ਬਾਹਰ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿੰਨੀ ਦੇਰ ਤੱਕ ਸੁਸ਼ਮਾ ਸਵਰਾਜ ਹੋਰੀ ਇਹ ਨਹੀਂ ਦੱਸਦੇ ਕਿ ਉਹਨਾਂ ਨੇ ਕਿੰਨੇ ਪੈਸੇ ਲਲਿਤ ਮੋਦੀ ਤੋਂ ਲਏ ਆ ਉਹਦੀ ਮਦਦ ਕਰਨ ਦੇ ਵਾਸਤੇ, ਉਨੀ ਦੇਰ ਤੱਕ ਉਹ ਸੈਸ਼ਨ ਨਹੀਂ ਚੱਲਣ ਦੇਣਗੇ। ਪਰ ਅੱਜ ਦਾ ਦਿਨ ਜਿਹੜਾ ਜੀ ਉਹ ਬੜਾ ਅਹਿਮ ਰਹੂਗਾ, ਕਿਉਂਕਿ ਜਿਹੜਾ ਸਹਿਯੋਗ ਸੀਗਾ ਉਹ ਕਾਂਗਰਸ ਪਾਰਟੀ ਨੂੰ ਇਹਨਾਂ ਬਾਕੀ ਵਿਰੋਧੀਆਂ ਦਾ ਵੀ ਸੀਗਾ, ਸਮਾਜਵਾਦੀ ਪਾਰਟੀ ਦਾ ਜਿਹੜੇ ਉਹਨਾਂ ਦੇ ਬਾਕੀ ਸਾਥੀ, ਜਦੋਂ ਅੱਜ ਉਹ ਜਿਹੜਾ ਜੀ ਉਹਨਾਂ ਦੇ ਨਾਲ ਨਹੀਂ ਹੋਣਗੇ ਵਿਰੋਧ ਦੇ ਵਿੱਚ, ਤਾਂ ਇਕੱਲੀ ਕਾਂਗਰਸ ਜਿਹੜੀ ਹੈ ਜੀ ਉਹ ਕਿੰਨੀ ਕੁ ਇਫੈਕਟਿਵ ਰਹਿੰਦੀ ਆ, ਇਹ ਵੇਖਣਾ ਪਊਗਾ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਆ ਅਜੇ ਤੱਕ ਤਾਂ ਵੈਸੇ ਬਚਾਅ ਆ, ਪਰ ਹੜ੍ਹਾਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਜੀ। ਬੜਾ ਬੋਟ ਕੇ ਜਿਹੜਾ ਜੀ ਉਹ ਪਾਣੀ ਛੱਡਿਆ ਜਾ ਰਿਹਾ ਡੈਮਾਂ ਦਾ, ਔਰ ਜਿਹੜੀ ਡਾਫ ਹੈ ਉਹਦੇ ਤੋਂ ਬਚਣ ਦੇ ਵਾਸਤੇ ਹਰੀਕੇ ਜਿਹੜੀ ਝੀਲ ਆ ਜੀ ਉਹਦੀ ਸਫਾਈ ਹੁਣ ਕਰਵਾਈ ਜਾ ਰਹੀ ਹੈ। ਬੂਹੇ ਆਈ ਜਨ ਵਿੰਨੋ ਕੁੜੀ ਦੇ ਕੰਨ ਵਾਂਗੂ ਪਹਿਲਾਂ ਜਿਹੜੀਆਂ ਉਹ ਸਫਾਈਆਂ ਉਹ ਹੋਈਆਂ ਨਹੀਂ। ਜਿਹੜੇ ਹਿਮਾਚਲ ਦੇ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈਣ ਕਰਕੇ ਜਿਹੜਾ ਗੋਬਿੰਦ ਸਾਗਰ ਝੀਲ ਦੇ ਵਿੱਚ ਪਾਣੀ ਆ ਜੀ ਉੱਥੋਂ ਉਹਨੂੰ ਵੀ ਛੱਡਿਆ ਗਿਆ। ਭਾਖੜਾ ਡੈਮ ਦੇ ਚਾਰੇ ਹਾਈ ਫਲੱਡ ਗੇਟ ਜਿਹੜੇ ਨੇ ਉਹ ਖੋਲ ਦਿੱਤੇ ਗਏ ਨੇ, ਔਰ ਇਹਨਾਂ ਦੇ ਰਾਹੀਂ ਪਰ ਸੈਕਿੰਡ 2700 ਕਿਊਸਕ ਪਾਣੀ ਜਿਹੜਾ ਦੀ ਉਹ ਛੱਡਿਆ ਜਾ ਰਿਹਾ। ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦੇ ਵਿੱਚ ਵੀ ਜਿਹੜਾ ਪਾਣੀ ਉਹ ਵੱਧ ਗਿਆ। ਭਾਖੜਾ ਮੈਨੇਜਮੈਂਟ ਬੋਰਡ ਜਿਹੜਾ ਦੀ ਉਹਨੇ ਇਹ ਕਿਹਾ ਕਿ 5 ਫੁੱਟ ਤੱਕ ਇਹਦੇ ਜਿਹੜੇ ਗੇਟ ਨੇ ਉਹ ਉੱਪਰ ਚੁੱਕ ਦਿੱਤੇ ਨੇ। 24 ਘੰਟੇ ਦੇ ਵਾਸਤੇ ਜਿਹੜੇ ਜੀ ਇਹ ਗੇਟ ਖੋਲੇ ਗਏ ਨੇ। ਉਧਰ ਸਵਾਨ ਨਦੀ ਦਾ ਜਿਹੜਾ 50,000 ਕਿਊਸਕ ਪਾਣੀ ਆ ਉਹ ਵੱਖਰੇ ਤੌਰ ਦੇ ਉੱਤੇ ਜਿਹੜਾ ਉਹ ਛੱਡਿਆ ਜਾ ਰਿਹਾ। ਇਸ ਵੇਲੇ ਤਕਰੀਬਨ 6 ਕੁ ਜ਼ਿਲ੍ਹੇ ਜਿਹੜੇ ਨੇ ਜੀ ਉਹ ਪੰਜਾਬ ਦੇ, ਉਹਨਾਂ ਦੇ ਉੱਤੇ ਖਤਰਾ ਜਿਹੜਾ ਜੀ ਹੜ੍ਹਾਂ ਦਾ ਮੰਡਰਾ ਰਿਹਾ। ਲੋਕ ਜਿਹੜੇ ਨੇ ਉਹ ਨੀਵੇਂ ਥਾਵਾਂ ਤੋਂ ਉੱਠ ਪਏ ਨੇ, ਜਿਹੜੀਆਂ ਬਾਈਕਾਂ ਨੇ ਬਾਹਰ, ਔਰ ਉਹਨਾਂ ਨੂੰ ਤੁਸੀਂ ਬੰਨ੍ਹ ਦੇ ਉੱਤੇ ਜਿਹੜੇ ਦੀਆਂ ਜਿਹੜੀਆਂ ਉੱਚੀਆਂ ਸੜਕਾਂ ਨੇ ਉਹਨਾਂ ਦੇ ਕੰਢੇ ਦੇ ਉੱਤੇ ਜਿਹੜਾ ਜੀ ਉਹ ਤੰਬੂ ਵਗੈਰਾ ਲਾ ਕੇ ਬੈਠ ਗਏ ਨੇ। ਕੰਟੀਨਿਊਸ ਜਿਹੜੀਆਂ ਗੁਰਦੁਆਰਿਆਂ ਦੇ ਵਿੱਚੋਂ ਅਨਾਊਂਸਮੈਂਟਸ ਨੇ ਉਹ ਕੀਤੀਆਂ ਜਾ ਰਹੀਆਂ ਨੇ ਕਿ ਇਸ ਪਾਸੇ ਵੱਲ ਕੋਈ ਜਿਹੜਾ ਜਾਵੇ ਨਾ, ਕਿਉਂਕਿ ਪਾਣੀ ਕੱਲ੍ਹ 11 ਵਜੇ ਛੱਡਿਆ ਗਿਆ ਸੀਗਾ, ਅੱਜ ਤਕਰੀਬਨ ਜਿਹੜਾ ਜੀ ਬਹੁਤੇ ਦਰਿਆਵਾਂ ਦੇ ਵਿੱਚ ਇਹ ਪਹੁੰਚ ਗਿਆ। ਇਹ ਵੀ ਕਿਹਾ ਜਾ ਰਿਹਾ ਕਿ ਜੇ ਪਾਣੀ ਹੋਰ ਛੱਡਣਾ ਪੈਂਦਾ ਤੇ ਪਾਕਿਸਤਾਨ ਵਾਲੀ ਸਾਈਡ ਨੂੰ ਰਾਵੀ ਦੇ ਰਾਹੀਂ ਜਿਹੜਾ ਜੀ ਇਹ ਪਾਣੀ ਉਸ ਪਾਸੇ ਵੱਲ ਨੂੰ ਸੁੱਟਿਆ ਜਾ ਸਕਦਾ, ਨਹੀਂ ਤਾਂ ਅਦਰਵਾਈਜ਼ ਇਹ ਹੈ ਜੀ ਕਿ ਇਸ ਪਾਸੇ ਇਹ ਵੱਡਾ ਖਤਰਾ ਜਿਹੜਾ ਜੀ ਉਹ ਖੜਾ ਕਰ ਦੂਗਾ। ਜੀ ਜੀ ਜੀ। ਅਤੇ ਅਗਲੀ ਗੱਲ ਕਰਦੇ ਹਾਂ, ਨਵਜੋਤ ਕੌਰ ਸਿੱਧੂ ਸਰਕਾਰ ਤੋਂ 10 ਕਰੋੜ ਰੁਪਈਆ ਕਢਾਉਣ ਦੇ ਵਿੱਚ ਕਾਮਯਾਬ ਹੋਏ। ਪਿਛਲੇ ਦਿਨਾਂ ਤੋਂ ਉਹ ਕੋਸ਼ਿਸ਼ ਜਿਹੜੀ ਕਰ ਰਹੇ ਸਨ, ਉਹ ਧਮਕੀ ਦੇ ਰਹੇ ਸਨ ਕਿ 15 ਅਗਸਤ ਤੋਂ ਉਹਨਾਂ ਨੇ ਬਹਿ ਜਾਣਾ ਜੀ ਜਿਹੜੀ ਵਰਤ ਦੇ ਉੱਤੇ।
ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਸੀ ਕਿ ਮੇਰੀ ਉਹ ਧੀਆਂ ਵਰਗੀ ਹੈ, ਤੇ ਹੁਣ ਜਿਹੜਾ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਮਜਬੂਰ ਹੋਣਾ ਪੈ ਗਿਆ 10 ਕਰੋੜ ਰੁਪਈਆ ਜਿਹੜਾ ਜੀ ਉਹ ਦੇਣ ਦੇ ਤੇ ਉਹਨਾਂ ਦੇ ਹਲਕੇ ਦੀ ਗ੍ਰਾਂਟ ਦੇ ਵਾਸਤੇ ਜੀ। ਹੁਣ ਨਵਜੋਤ ਕੌਰ ਸਿੱਧੂ ਹੋਰਾਂ ਨੇ ਅਗਲੀ ਜਿਹੜੀ ਗੱਲ ਇਹ ਕੀਤੀ ਹੈ ਜੀ ਕਿ ਜੇ ਇਹਨਾਂ ਵਿਕਾਸ ਕਾਰਜਾਂ ਦੇ ਸੰਬੰਧੀ ਟੈਂਡਰ ਜਿਹੜੇ ਨੇ ਉਹ 15 ਅਗਸਤ ਤੱਕ ਜਾਰੀ ਨਾ ਹੋਏ ਤਾਂ ਆਪਣੇ ਮਿੱਥੇ ਪ੍ਰੋਗਰਾਮ ਦੇ ਮੁਤਾਬਕ ਜਿਹੜਾ ਜੀ ਉਹ ਮਰਨ ਵਰਤ ਦੇ ਉੱਤੇ ਬਹਿ ਜਾਣਗੇ। ਮੁਸ਼ਕਲ ਇਹ ਹੈ ਜੀ ਕਿ 3-4 ਦਿਨਾਂ ਦੇ ਵਿੱਚ ਤਾਂ ਇਹ ਜਿਹੜੇ ਜੀ ਟੈਂਡਰ ਜਾਰੀ ਨਹੀਂ ਹੋ ਸਕਣੇ। ਤੇ ਇਹ ਤੋਂ ਲੱਗਦਾ ਇਹੋ ਆ ਜੀ ਕਿ ਨਵਜੋਤ ਕੌਰ ਸਿੱਧੂ ਵੀ ਜਿਹੜੀ ਹੈ ਜੀ ਉਹ ਪਿੱਛੇ ਹਟਣ ਦੇ ਵਾਸਤੇ ਤਿਆਰ ਨਹੀਂ ਹੈ ਜੀ। ਜਿਹੜੀ ਉਹਨੇ ਗੱਲ ਕਹੀ ਸੀ ਕਿ ਉਹ ਮਰਨ ਵਰਤ ਤੇ ਜਿਹੜਾ ਜੀ ਉਹ ਤੇ ਬੈਠਣਗੇ ਜੀ। ਵੇਰਕਾ ਵੱਲਾ ਜੋੜਾ ਫਾਟਕ ਦੀਆਂ ਸੜਕਾਂ ਜਿਹੜੀਆਂ ਜੀ ਔਰ ਵੱਲਾ ਰੇਲਵੇ ਪੁਲਿਸ ਜਿਹੜਾ ਜੀ ਇਹਦਾ ਵੀ ਜ਼ਿਕਰ ਜਿਹੜਾ ਕੀਤਾ ਗਿਆ ਕਿ ਇੱਥੇ ਜਿਹੜੇ ਇਹ ਪੈਸੇ ਉਹ ਲੱਗਣੇ ਨੇ। ਉਹਨਾਂ ਨੇ ਕਿਹਾ ਕਿ ਇਹਦੇ ਸੰਬੰਧੀ ਬਕਾਇਦਾ ਤੌਰ ਦੇ ਉੱਤੇ ਸਾਰਾ ਕੁਝ ਜਿਹੜਾ ਜੀ ਉਹ ਜਿਹੜੀ ਮਿਊਨਿਸਪਲ ਦੀ ਹੈ ਉਹਨੂੰ ਦਿੱਤਾ ਹੋਇਆ ਲਿਖ ਕੇ ਕਿ ਉਹ ਫੇਰ ਜਿਹੜਾ ਜੀ ਟੈਂਡਰ ਜਾਰੀ ਹੋਣ ਦੇ ਵਿੱਚ ਕੋਈ ਬਹੁਤੀ ਦੇਰ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਇਹ ਕਿਹਾ ਕਿ ਆਮ ਇੱਕ ਨਾਗਰਿਕ ਦੇ ਵਜੋਂ ਉਹ ਸੰਗਤ ਦਰਸ਼ਨ ਦੇ ਵਿੱਚ ਖੜੇ ਹੋਏ ਸੀ ਲਾਈਨ ਦੇ ਵਿੱਚ ਲੱਗ ਕੇ, ਤੇ ਉਹਨਾਂ ਨੇ ਕਿਹਾ ਕਿ ਜੇ 10 ਕਰੋੜ ਆ ਗਿਆ ਜੇ ਇਦਾਂ ਹੀ ਪਿਆ ਰਿਹਾ ਤੇ ਇਹਦਾ ਕੋਈ ਫਾਇਦਾ ਨਹੀਂ ਹੈਗਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਅਲਟੀਮੇਟਮ ਜਿਹੜਾ ਦਿੱਤਾ ਕਿ 15 ਅਗਸਤ ਤੱਕ ਇਹਦੇ ਟੈਂਡਰ ਜਿਹੜੇ ਨੇ ਹੁਣ ਜਾਰੀ ਕਰੋ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀਆਂ ਜੀ ਫਾਈਲਾਂ ਨੇ ਤੇਜ਼ੀ ਦੇ ਨਾਲ ਉਹਨਾਂ ਤੋਂ ਮਿੱਟੀ ਜਿਹੜੀ ਆ ਉਹ ਝਾੜੀ ਜਾ ਰਹੀ ਹੈ। ਦੇਖਦੇ ਹਾਂ ਅਗਲੇ 3-4 ਦਿਨਾਂ ਦੇ ਵਿੱਚ ਉਹਨਾਂ ਦੀ ਇਹ ਮੰਗ ਵੀ ਪੂਰੀ ਹੁੰਦੀ ਹੈ ਜਾਂ ਨਹੀਂ। ਇਹਦੇ ਨਾਲ ਇਹ ਹੋ ਗਿਆ ਕਿ ਜਿਹੜੇ ਬਾਕੀ ਹਲਕਿਆਂ ਨੂੰ ਰਿਪਰੈਜ਼ੈਂਟ ਕਰਦੇ ਵਿਧਾਇਕ ਨੇ ਸ਼ਾਇਦ ਹੋ ਸਕਦਾ ਹੈ ਕਿ ਉਹ ਇਹੀ ਤਰੀਕਾ ਜਿਹੜਾ ਜੀ ਉਹ ਆਉਣ ਵਾਲੇ ਦਿਨਾਂ ਦੇ ਦੌਰਾਨ ਅਪਣਾਉਣ, ਜਿਹੜਾ ਕਿ ਨਵਜੋਤ ਕੌਰ ਸਿੱਧੂ ਨੇ ਅਪਣਾ ਕੇ 10 ਕਰੋੜ ਰੁਪਈਆ ਜਿਹੜਾ ਜੀ ਆਪਣੇ ਹਲਕੇ ਦੀ ਡਿਵੈਲਪਮੈਂਟ ਦੇ ਵਾਸਤੇ ਲਿਆ ਜੀ। ਤੇ ਕੀ ਲੱਗਦਾ ਵੀ ਸਿਰਫ ਇਹ ਭਾਜਪਾ ਜਾਂ ਅਕਾਲੀ ਲੀਡਰਾਂ ਨੂੰ ਇੱਦਾਂ ਮਿਲੇਗਾ ਜਾਂ ਵਿਰੋਧੀ ਧਿਰ ਵਾਲਿਆਂ ਨੂੰ ਵੀ ਕੁਝ ਮਿਲਣ ਦੀ ਉਮੀਦ ਆ? ਵਿਰੋਧੀ ਧਿਰ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲ ਰਿਹਾ ਜੀ, ਉਹ ਤਾਂ ਉਂਝ ਹੀ ਤੁਰੇ ਫਿਰਦੇ ਨੇ। ਪਰ ਆਈ ਥਿੰਕ ਨਵਜੋਤ ਕੌਰ ਸਿੱਧੂ ਤੋਂ ਇਹ ਤਾਂ ਉਹਨਾਂ ਨੂੰ ਜਿਹੜਾ ਜੀ ਉਹ ਸਿੱਖਣਾ ਚਾਹੀਦਾ ਹੈ ਕਿ ਉਹਨੇ ਲਾਈਨ ਦੇ ਵਿੱਚ ਵੀ ਲੱਗੀ ਔਰ ਲਾਈਨ ਦੇ ਵਿੱਚ ਲੱਗ ਕੇ ਜਿਹੜੀ ਮੀਡੀਆ ਅਟਰੈਕਸ਼ਨ ਸੀ ਉਹਦੇ ਵੱਲ ਨੂੰ ਸਾਰੀ ਗਈ ਕਿ ਤੁਹਾਡੀ ਆਪਣੀ ਵਿਧਾਇਕ ਤੇ ਚੀਫ ਪਾਰਲੀਮਾਨੀ ਸੈਕਟਰੀ ਜਿਹੜੀ ਹੈ ਜੀ ਉਹ ਦੇਖੋ ਲਾਈਨ ਦੇ ਵਿੱਚ ਲੱਗੀ ਹੋਈ ਆ। ਔਰ ਜਿਹੜਾ ਸੀਗਾ ਉਹਨਾਂ ਨੇ ਮਸਲਾ ਭਖਾ ਕੇ ਇਹ ਜਿਹੜਾ 10 ਕਰੋੜ ਤਾਂ ਲੈ ਲਿਆ ਨਾ ਜੀ। ਜਿਹੜੇ ਕਾਂਗਰਸ ਵਾਲੇ ਵਿਰੋਧੀ ਧਿਰ ਵਾਲੇ ਨੇ ਉਹਨਾਂ ਨੇ ਕਦੀ ਏਦਾਂ ਦੀ ਕੁਝ ਕੀਤੀ ਹੋਈ ਨਹੀਂ ਜੀ ਐਫਰਟ। ਅਸਲ ਦੇ ਵਿੱਚ ਜਿਹੜੀ ਵਿਰੋਧੀ ਧਿਰ ਆ ਪੰਜਾਬ ਦੇ ਵਿੱਚ ਉਹ ਵਿਰੋਧੀ ਧਿਰ ਜਿਹੜੀ ਆ ਜੀ ਉਹ ਨਾ ਹੋ ਕੇ ਉਹ ਤਾਂ ਇੱਕ ਫਿਕਸ ਮੈਚ ਜਿਹੜਾ ਨਾ ਜੀ ਉਹ ਖੇਡਦੀ ਰਹੀ ਹੈ ਤਕਰੀਬਨ ਡਿਊਰਿੰਗ ਪੂਰੇ 5 ਸਾਲ ਦੇ ਦੌਰਾਨ। ਕਿਤੇ ਵੀ ਉਹਨਾਂ ਦਾ ਜਿਹੜਾ ਵਿਰੋਧ ਹੈ, ਜਿਹਨੂੰ ਵਿਰੋਧ ਕਹਿੰਦੇ ਨੇ, ਉਹ ਕਿਸੇ ਜਗ੍ਹਾ ਦੇ ਉੱਤੇ ਨਜ਼ਰ ਨਹੀਂ ਆਇਆ ਜੀ। ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ, ਹਰਮਿੰਦਰ ਜੱਸੀ ਦੀ ਸਿਕਿਉਰਿਟੀ ਦੀਆਂ ਗੱਡੀਆਂ ਦਾ ਖਰਚਾ ਬੰਦ ਕੀਤਾ ਸਰਕਾਰ ਨੇ। ਹਰਮਿੰਦਰ ਜੱਸੀ ਜਿਹੜੇ ਜੀ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਨੇ ਜੀ, ਔਰ ਉਹਨਾਂ ਦੀ ਜ਼ੈਡ ਸਿਕਿਉਰਿਟੀ ਨੂੰ ਤੇਲ ਦੇਣਾ ਜੀ ਜਿਹੜਾ ਉਹ ਬੰਦ ਕੀਤਾ ਹੁਣ ਸਰਕਾਰ ਨੇ। ਪੰਜਾਬ ਪੁਲਿਸ ਨੇ ਜਿਹੜੇ ਹੋਰ ਨੇਤਾ ਨੇ ਉਹਨਾਂ ਦੀ ਜ਼ੈਡ ਸੁਰੱਖਿਆ ਦੇ ਉੱਤੇ ਤੇਲ ਦਾ ਕੋਈ ਕੱਟ ਜਿਹੜਾ ਜੀ ਉਹ ਨਹੀਂ ਲਾਇਆ। ਕੇਂਦਰ ਦੀ ਸਰਕਾਰ ਨੇ ਡੇਰੇ ਸਰਸੇ ਦੇ ਮੁਖੀ ਦਾ ਰਿਸ਼ਤੇਦਾਰ ਹੋਣ ਕਰਕੇ ਇਸ ਸਾਬਕਾ ਮੰਤਰੀ ਜੱਸੀ ਨੂੰ ਜ਼ੈਡ ਸੁਰੱਖਿਆ ਜਿਹੜੀ ਹੈ ਜੀ ਉਹ ਦਿੱਤੀ ਹੋਈ ਹੈ। ਪੰਜਾਬ ਸਰਕਾਰ ਨੇ ਤਲਵੰਡੀ ਸਾਬੋ ਜ਼ਿਮਨੀ ਚੋਣ ਤੋਂ ਪਿੱਛੋਂ ਅਕਾਲੀ ਵਿਧਾਇਕ ਬਣੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਸੁਰੱਖਿਆ ਦੇ ਵਾਸਤੇ 2 ਜਿਪਸੀਆਂ ਜਿਹੜੀਆਂ ਦਿੱਤੀਆਂ ਹੋਈਆਂ ਨੇ, ਔਰ ਇਸ ਚੋਣ ਤੋਂ ਪਿੱਛੋਂ ਹੀ ਜੱਸੀ ਦੀ ਸਿਕਿਉਰਿਟੀ ਦੇ ਤੇਲ ਦੇ ਉੱਤੇ ਕੱਟ ਜਿਹੜਾ ਸੀਗਾ ਉਹ ਲੱਗਣਾ ਸ਼ੁਰੂ ਹੋਇਆ ਸੀਗਾ ਜੀ। ਜਿਹੜਾ ਇਹ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਹੈ, ਜੱਸੀ ਨੂੰ ਜ਼ੈਡ ਸੁਰੱਖਿਆ ਤਹਿਤ ਇੱਕ ਬੁਲਟ ਪ੍ਰੂਫ ਅੰਬੈਸਡਰ ਤੇ 2 ਜਿਪਸੀਆਂ ਜਿਹੜੀਆਂ ਸੀਗੀਆਂ ਉਹ ਦਿੱਤੀਆਂ ਹੋਈਆਂ ਸੀਗੀਆਂ। 12 ਸੁਰੱਖਿਆ ਗਾਰਡ ਉਹਨੂੰ ਜਿਹੜੇ ਦਿੱਤੇ ਹੋਏ ਨੇ ਜੀ। ADGP ਜਿਹੜੇ ਸਿਕਿਉਰਿਟੀ ਆ ਉਹਦੇ ਵੱਲੋਂ ਸਾਰੇ SSPs ਨੂੰ ਜਿਹੜੀ ਚਿੱਠੀ ਜਾਰੀ ਕੀਤੀ ਗਈ ਆ। ਉਹਦੇ ਵਿੱਚ ਜ਼ੈਡ ਸੁਰੱਖਿਆ ਵਾਲੇ ਵਹੀਕਲ ਜਿਹੜੇ ਨੇ ਜੀ ਉਹਨਾਂ ਨੂੰ 400 ਲੀਟਰ ਪ੍ਰਤੀ ਮਹੀਨਾ ਤੇਲ ਜਿਹੜਾ ਜੀ ਉਹ ਦੇਣ ਦੀ ਗੱਲ ਇਹਦੇ ਵਿੱਚ ਦਿੱਤੀ ਗਈ ਆ। ਜਦੋਂ ਕਿ ਜਿਹੜਾ ਜੱਸੀ ਹੈ ਜੀ ਉਹ ਕਹਿੰਦਾ ਜੀ ਕਿ ਉਹਦੀ ਅੰਬੈਸਡਰ ਗੱਡੀ ਤਾਂ ਜਿਹੜੀ ਆ ਉਹ ਖੜਕੀ ਪਈ ਆ ਤੇ ਬਠਿੰਡੇ ਦੀ ਪੁਲਿਸ ਨੇ ਤੇਲ ਜਿਹੜਾ ਸੀਗਾ ਉਹ ਘੱਟ ਪਾਉਣਾ ਸ਼ੁਰੂ ਕਰਤਾ ਜੀ। ਇਹ ਲੋਕ ਉਦੋਂ ਹੀ ਬੋਲਦੇ ਨੇ ਹੁਣੇ ਜਿਹੜੀ ਤੁਸੀਂ ਗੱਲ ਪੁੱਛ ਰਹੇ ਸੀਗੇ ਵਿਰੋਧੀ ਧਿਰ ਵਾਲੀ, ਜਦੋਂ ਇਹਨਾਂ ਨੂੰ ਪਰਸਨਲ ਤੌਰ ਦੇ ਉੱਤੇ ਸੇਕ ਲੱਗਦਾ ਜੀ। ਅਦਰਵਾਈਜ਼ ਇਹ ਕਦੀ ਵੀ ਜਿਹੜਾ ਨਹੀਂ ਬੋਲਦੇ। ਜੇ ਇਸ ਵੇਲੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਦੇ ਨਾਲ ਜਿਹੜੇ ਜੀ ਵੱਡੀ ਗਿਣਤੀ ਦੇ ਵਿੱਚ ਕਾਫਲੇ ਚੱਲਦੇ ਨੇ ਤੇ ਕਾਫਲੇ ਤਾਂ ਇਹਨਾਂ ਦੇ ਨਾਲ ਵੀ ਚੱਲਦੇ ਨੇ ਨਾ, ਉਹ ਚਾਹੇ ਵਿਰੋਧੀ ਧਿਰ ਦੇ ਨੇਤਾ ਹੋਣ, ਚਾਹੇ ਜੱਸੀ ਵਰਗੇ ਹੋਣ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰੀ ਹੋਣ ਜੀ, ਕਾਫਲੇ ਤਾਂ ਇਹਨਾਂ ਦੇ ਨਾਲ ਵੀ ਬਹੁਤ ਵੱਡੇ ਚੱਲਦੇ ਨੇ। ਇਸ ਕਰਕੇ ਗੁੜ ਖਾਣਾ ਜਿਹੜਾ ਨਾ ਛੱਡਣ ਦੀ ਜਿਹੜੀ ਤਾਕੀਦ ਉਹੀ ਕਰ ਸਕਦਾ ਨਾ ਜਿਹੜਾ ਗੁੜ ਆਪ ਨਾ ਖਾਦਾ। ਬਿਲਕੁਲ ਜੀ। ਤੇ ਅਗਲੀ ਗੱਲ ਕਰਦੇ ਹਾਂ, ਪੰਜਾਬ ਆਮ ਆਦਮੀ ਪਾਰਟੀ ਦੇ ਵਿੱਚ ਵੀ ਬਾਗੀ ਸੁਰਾਂ ਤੇਜ਼ ਨੇ। ਡਾਕਟਰ ਗਾਂਧੀ ਜੈ ਕਿਸਾਨ ਅੰਦੋਲਨ 'ਚ ਪਹੁੰਚੇ ਯੋਗਿੰਦਰ ਯਾਦਵ ਹੋਣਾ ਦੇ।
ਹੁਣ ਤੱਕ ਡਾਕਟਰ ਗਾਂਧੀ ਜਿਹੜੇ ਨੇ ਜੀ ਉਹ ਵਿਰੋਧ ਤਾਂ ਕਰਦੇ ਰਹੇ ਨੇ ਆਮ ਆਦਮੀ ਪਾਰਟੀ ਦਾ ਤੇ ਜਿਹੜੇ ਅਰਵਿੰਦ ਕੇਜਰੀਵਾਲ ਹੋਰਾਂ ਦਾ, ਪਰ ਉਹ ਸਿੱਧੇ ਜਿਹੜੇ ਸੀਗੇ ਉਹ ਯੋਗਿੰਦਰ ਯਾਦਵ ਦੇ ਧੜੇ ਦੇ ਨਾਲ ਨਹੀਂ ਸੀ ਖੜੇ। ਜਿੱਦਣ ਉਹਨਾਂ ਨੂੰ ਕੱਢਿਆ ਉਸ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਰੂਰ ਸ਼ਮੂਲੀਅਤ ਕੀਤੀ ਸੀਗੀ ਜੀ। ਇੱਥੇ ਜਦੋਂ ਉਹਨਾਂ ਨੇ ਜੈ ਕਿਸਾਨ ਅੰਦੋਲਨ ਸ਼ੁਰੂ ਕੀਤਾ ਠੀਕਰੀ ਵਾਲੇ ਤੋਂ, ਤਾਂ ਉਦੋਂ ਉਹਨਾਂ ਦੇ ਵਿੱਚ ਉਹ ਸ਼ਾਮਲ ਨਹੀਂ ਸਨ ਹੋਏ। ਹੁਣ ਜਿਹੜਾ ਜੀ ਉਹਨਾਂ ਦਾ ਇਹ ਜਿਹੜਾ ਅੰਦੋਲਨ ਹੈ ਜੈ ਕਿਸਾਨ ਅੰਦੋਲਨ, ਉਹ ਦਿੱਲੀ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਸ਼ਾਮਲ ਹੋਏ ਨੇ। ਇਹਦੇ ਨਾਲ ਜਿਹੜੀ ਧੜੇਬੰਦੀ ਹੈ ਜੀ ਉਹ ਬਿਲਕੁਲ ਜਿਹੜੀ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਵਾਰੀ ਫੇਰ ਜਿਹੜੀ ਉਹ ਸਾਹਮਣੇ ਆ ਗਈ। ਔਰ ਡਾਕਟਰ ਗਾਂਧੀ ਹੋਰਾਂ ਦਾ ਜਿਹੜਾ ਜੀ ਯੋਗਿੰਦਰ ਯਾਦਵ ਹੋਰਾਂ ਦੇ ਧੜੇ ਦੀ ਇਸ ਮੀਟਿੰਗ ਦੇ ਵਿੱਚ ਜਾਣਾ, ਇਹਦੇ ਨਾਲ ਵਾਦ-ਵਾਦ ਜਿਹੜਾ ਜੀ ਉਹ ਆਉਣ ਵਾਲੇ ਦਿਨਾਂ ਦੇ ਇਹ ਹੋਰ ਜਿਹੜਾ ਜੀ ਉਹ ਪਖੂਗਾ। ਜੇ ਤਾਂ ਡਾਕਟਰ ਗਾਂਧੀ ਹੋਰੀ ਆਪ ਪਾਰਟੀ ਛੱਡ ਦਿੰਦੇ ਨੇ, ਫਿਰ ਤਾਂ ਉਹਨਾਂ ਦੀ ਜਿਹੜੀ ਪਾਰਲੀਮੈਂਟ ਦੀ ਮੈਂਬਰੀ ਆ ਉਹ ਚਲੇ ਜਾਣੀ ਆ। ਉਹ ਇਸ ਚੱਕਰ ਦੇ ਵਿੱਚ ਨੇ ਕਿ ਪਾਰਟੀ ਉਹਨਾਂ ਨੂੰ ਕੱਢ ਦੇਵੇ। ਜੇ ਪਾਰਟੀ ਉਹਨਾਂ ਨੂੰ ਕੱਢਦੀ ਆ ਤਾਂ ਆਜ਼ਾਦ ਜਿਹੜਾ ਜੀ ਰਹਿ ਜਾਣਗੇ। ਉਹਨਾਂ ਦੀ ਮੈਂਬਰ ਜਿਹੜੀ ਪਾਰਲੀਮੈਂਟੀ ਹੈ ਜੀ ਉਹਨੂੰ ਕੋਈ ਖਤਰਾ ਨਹੀਂ ਹੋਊਗਾ। ਦੋਵੇਂ ਤਰ੍ਹਾਂ ਜਿਹੜੀਆਂ ਨੇ ਦੇਖਦੇ ਨੇ ਜੀ ਇਹਨਾਂ ਦੇ ਵਿੱਚੋਂ ਪਹਿਲ ਜਿਹੜੀ ਹੈ ਜੀ ਉਹ ਕਿਹੜਾ ਕਰਦਾ ਹੈ। ਤੇ ਨਿਰਸੰਦੇਹ ਹੁਣ ਡਾਕਟਰ ਗਾਂਧੀ ਹੋਰਾਂ ਦੇ ਯੋਗਿੰਦਰ ਯਾਦਵ ਧੜੇ ਦੇ ਨਾਲ ਓਪਨਲੀ ਜਿਹੜਾ ਜੀ ਸ਼ਾਮਲ ਹੋਣ ਦੇ ਨਾਲ ਪਾਰਟੀ ਨੂੰ ਉਹਨਾਂ ਦੇ ਖਿਲਾਫ ਨੋਟਿਸ ਜਾਰੀ ਕਰਨ ਦਾ ਮੌਕਾ ਤਾਂ ਮੇਰਾ ਖਿਆਲ ਮਿਲੂਗਾ ਤੇ ਹੋ ਸਕਦਾ ਕਿ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਜਾਵੇ। ਪਰ ਇੱਥੇ ਸ਼ੈਤਾਨੀ ਜਿਹੜੀ ਹੈ ਜੀ ਉਹ ਹਰਿੰਦਰ ਸਿੰਘ ਖਾਲਸਾ ਔਰ ਹਾਲ ਦੀ ਘੜੀ ਕਰਕੇ ਨੇ ਉਹ ਇਹਦੇ ਵਿੱਚ ਜਿਹੜਾ ਜੀ ਸ਼ਾਮਲ ਨਹੀਂ ਹੋਏ, ਜਿਹੜੀ ਇੱਥੇ ਦਿੱਲੀ ਦੇ ਵਿੱਚ ਕੀਤੀ ਗਈ ਹੈ ਜੀ ਜੰਤਰ ਮੰਤਰ ਦੇ ਵਿੱਚ ਰੈਲੀ। ਉਧਰ ਹਰਿੰਦਰ ਸਿੰਘ ਖਾਲਸਾ ਨੇ ਇੱਕ ਜਿਹੜਾ ਜੀ ਬੁੱਕ ਕਰਾਇਆ ਹੋਇਆ ਸੀਗਾ ਜਗ੍ਹਾ ਜਿਹੜੀ ਈਸੜੂ ਦੇ ਵਿੱਚ ਕਾਨਫਰੰਸ ਹੋ ਰਹੀ ਹੈ, ਪਰ ਪਾਰਟੀ ਨੇ ਆਪਣੇ ਪੱਧਰ ਦੇ ਉੱਤੇ ਇੱਕ ਈਸੜੂ ਦੇ ਵਿੱਚ ਕਾਨਫਰੰਸ ਦੇ ਵਾਸਤੇ ਜਗ੍ਹਾ ਲਈ ਗਈ ਸੀ। ਹੁਣ ਪਾਰਟੀ ਦੇ ਵੱਲੋਂ ਜਿਹੜੀ ਆਫੀਸ਼ੀਅਲੀ ਤੌਰ ਦੇ ਉੱਤੇ ਲਈ ਗਈ ਆ ਉੱਥੇ ਕਾਨਫਰੰਸ ਗੱਲ ਕਰਨ ਦੀ ਆਖੀ ਗਈ ਹੈ। ਤੇ ਹਰਿੰਦਰ ਸਿੰਘ ਖਾਲਸਾ ਹੋਰਾਂ ਨੇ ਜਿਹੜੀ ਆਪਣੀ ਜਗ੍ਹਾ ਲਈ ਸੀ ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਕਾਨਫਰੰਸ ਜਿਹੜੀ ਹੈ ਜੀ ਕੈਂਸਲ ਕਰ ਦਿੱਤੀ ਹੈ। ਸੋ ਇੱਕ ਕਿਸਮ ਦੇ ਨਾਲ ਉਹਨਾਂ ਦੀ ਸੁਰ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਥੋੜੀ ਮੱਠੀ ਕਹੀ ਜਾ ਸਕਦੀ ਹੈ। ਦੇਖਦੇ ਹਾਂ ਡਾਕਟਰ ਗਾਂਧੀ ਹੋਰਾਂ ਦੇ ਖਿਲਾਫ ਜਿਹੜੀ ਹੈ ਜੀ ਉਹ ਹੁਣ ਪਾਰਟੀ ਕੀ ਕਰਦੀ ਹੈ। ਡਾਕਟਰ ਗਾਂਧੀ ਜਿੱਤੇ ਤਾਂ ਪਾਰਟੀ ਦੇ ਨਾਂ ਦੇ ਉੱਤੇ ਨੇ। ਜੇ ਉਹ ਸਮਝਦੇ ਨੇ ਕਿ ਉਹਨਾਂ ਦਾ ਦਮ ਜਿਹੜਾ ਜੀ ਘੁੱਟ ਰਿਹਾ ਐਡੀ ਛੇਤੀ, ਤੇ ਮੇਰਾ ਖਿਆਲ ਅਸਤੀਫਾ ਦੇ ਕੇ ਉਹਨਾਂ ਨੂੰ ਜਿਹੜਾ ਜੀ ਇੰਡੀਪੈਂਡੈਂਟ ਚੋਣ ਲੜਨੀ ਚਾਹੀਦੀ ਹੈ ਜੀ। ਅਤੇ ਇਹ ਸਾਰੇ ਚੀਜ਼ ਤੋਂ ਇਦਾਂ ਲੱਗ ਰਿਹਾ ਵੀ ਆਮ ਆਦਮੀ ਪਾਰਟੀ ਦੇ ਨਾਲ ਉਹੀ ਲੋਕ ਚੁੜ ਰਹੇ ਨੇ ਜਿਹੜੇ ਕੁਛ ਇਦਾਂ ਕੁਰਸੀਆਂ ਦੇ ਭੁੱਖੇ ਨੇ। ਸੋ ਆਮ ਆਦਮੀ ਪਾਰਟੀ ਕੀ ਕਰ ਸਕਦੀ ਹੈ ਇਸ ਚੀਜ਼ 'ਚ? ਆਈ ਥਿੰਕ ਦੇਖੋ ਢਾਂਚਾ ਤਾਂ ਹੁਣ ਜਿਹੜਾ ਜੀ ਇਹਨਾਂ ਨੇ ਬਣਾ ਲਿਆ, ਹੁਣ ਪਤਾ ਲੱਗੂਗਾ। ਔਰ ਉਹਦੇ ਵਿੱਚ ਢਾਂਚੇ ਦੇ ਵਿੱਚ ਜਿੰਨਾ ਪਤਾ ਲੱਗ ਰਿਹਾ ਹੈ ਕਿ ਜਿਹੜੇ ਬੂਥ ਲੈਵਲ ਤੱਕ ਦੀਆਂ ਕਮੇਟੀਜ਼ ਨੇ, ਜਿਹੜੇ ਲੋਕ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਵਾਲੰਟੀਅਰ ਤੌਰ ਦੇ ਉੱਤੇ ਕਾਫੀ ਸਰਗਰਮ ਰਹੇ ਨੇ, ਉਹ ਤਕਰੀਬਨ ਸੈਟਿਸਫਾਈਡ ਕੀਤੇ ਗਏ ਨੇ। ਸਿਰਫ ਇੱਕ ਮਾਝੇ ਵਾਲੇ ਸਾਈਡ ਨੂੰ ਜਿਹੜਾ ਜੀ ਉਹ ਛੱਡ ਕੇ ਉਸ ਪਾਸੇ ਵੱਲ ਖਲਾਰਾ ਜਿਹੜਾ ਜੀ ਥੋੜਾ ਜਿਹਾ ਜ਼ਿਆਦਾ ਦੱਸੀਦਾ। ਉਧਰ ਜਿਹੜੇ ਵਰਕਰ ਨੇ ਉਹ ਥੋੜੇ ਨਿਰਾਸ਼ ਨੇ, ਬਹੁਤੇ ਥਾਵਾਂ ਦੇ ਉੱਤੇ ਜਿਹੜੇ ਜੀ ਉਹ ਐਡਜਸਟ ਹੋ ਗਏ ਨੇ। ਇਹ ਢਾਂਚੇ ਦਾ ਐਲਾਨ ਜਿਹੜਾ ਜੀ ਕਰਨਾ 15 ਅਗਸਤ ਤੋਂ ਬਾਅਦ ਪਾਰਟੀ ਨੇ। ਔਰ 2 ਸਤੰਬਰ ਤੋਂ ਜਿਹੜਾ ਜੀ ਇੱਥੇ ਸ਼ੁਰੂ ਹੋ ਰਹੀਆਂ ਨੇ 39 ਰੈਲੀਆਂ ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਜੀ ਉਹ ਕਰਨੀਆਂ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਮੁਤਾਬਕ। ਔਰ ਫਿਰ ਅਖੀਰ ਦੇ ਵਿੱਚ ਜਿਹੜਾ ਜੀ ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਰੱਖਣਾ। ਇਹ ਬੜਾ ਕੁਝ ਨਿਰਭਰ ਕਰੂਗਾ ਜੀ ਢਾਂਚੇ ਦੇ ਐਲਾਨ ਹੋਣਾ ਔਰ ਉਸ ਤੋਂ ਬਾਅਦ ਕੀ ਬਾਗੀ ਸੁਰਾਂ ਜਿਹੜੀਆਂ ਉਹ ਉੱਠਦੀਆਂ ਨੇ। ਔਰ ਦੂਜੀ ਗੱਲ, ਤੁਰੰਤ ਢਾਂਚੇ ਦੇ ਐਲਾਨ ਤੋਂ ਬਾਅਦ ਜਿਹੜਾ ਇੱਕ ਪ੍ਰੋਗਰਾਮ ਉਲੀਕਿਆ ਗਿਆ 2 ਸਤੰਬਰ ਤੋਂ ਜਿਹੜਾ ਜੀ ਉਹ ਸ਼ੁਰੂ ਹੋਣਾ, ਇਹਦੇ ਵਿੱਚ ਜਿਹੜਾ ਜੀ ਲੋਕਾਂ ਦਾ ਇਕੱਠ ਜਿਹੜਾ ਉਹ ਬੜਾ ਕੁਝ ਨਿਰਭਰ ਕਰੂਗਾ। ਜਾਣਕਾਰੀ ਦੇ ਮੁਤਾਬਕ ਇਹਦੇ ਵਿੱਚ ਸੰਜੇ ਸਿੰਘ ਹੋਰੀ ਜਿਹੜੇ ਸ਼ਾਮਲ ਹੋਣਗੇ ਤੇ ਭਗਵੰਤ ਮਾਨ ਜਿਹੜੇ ਦੀ ਹਰ ਜਗ੍ਹਾ ਦੇ ਉੱਤੇ ਰਹਿਣਗੇ। ਜਿਹੜੀਆਂ 39 ਰੈਲੀਜ਼ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ। ਤੇ ਜਿਹੜਾ ਉਦੋਂ ਪਹਿਲਾਂ 15 ਅਗਸਤ ਨੂੰ ਜਿਹੜਾ ਈਸੜੂ ਵਾਲਾ ਇਕੱਠ ਹੈ ਜੀ ਉਹ ਵੀ ਮੇਰਾ ਖਿਆਲ ਕਾਫੀ ਕੁਝ ਤੈਅ ਕਰੂਗਾ ਜੀ ਕਿ ਪਾਰਟੀ ਨੂੰ ਸਪੋਰਟ ਜਿਹੜੀ ਹੈ ਉਹ ਕਿਹੋ ਜਿਹੀ ਹੈ ਤੇ ਕਿੰਨਾ ਕੁ ਇਕੱਠ ਜਿਹੜਾ ਜੀ ਈਸੜੂ ਦੇ ਵਿੱਚ ਹੁੰਦਾ। ਜੀ ਤੇ ਅਗਲੀ ਗੱਲ ਕਰਦੇ ਹਾਂ ਜਿਸ ਦੇ ਬਾਰੇ ਆਪਾਂ ਕੱਲ ਵੀ ਚਰਚਾ ਕੀਤੀ ਸੀ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜਿਹੜਾ ਪਿਆ ਹੋਇਆ ਗੰਦਗੀ ਦੀ ਜਿਹੜੀ ਸਮੱਸਿਆ ਆ ਉਹ ਕਾਫੀ ਵੱਡਾ ਚਰਚਾ ਦਾ ਵਿਸ਼ਾ ਬਣ ਗਈ। ਬਿਲਕੁਲ ਜੀ, ਇਸ ਵੇਲੇ ਜਿਹੜਾ ਸਿਫਤੀ ਦਾ ਘਰ ਹੈ ਅੰਮ੍ਰਿਤਸਰ, ਇਹਦੇ ਵਾਸਤੇ ਹੁਣ ਜਿਹੜੇ ਜੀ ਗੱਲਾਂ ਸਾਰੇ ਹੀ ਕਰਨ ਲੱਗੇ ਨੇ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰੀ ਵੀ ਬੋਲੇ ਨੇ ਜੀ। ਉਹਨਾਂ ਨੇ ਇਹ ਕਿਹਾ ਜੀ ਕਿ ਸ਼੍ਰੋਮਣੀ ਕਮੇਟੀ ਤੇ ਸਿੱਖ ਸੰਗਤਾਂ ਨੂੰ ਸਫਾਈ ਦੇ ਵੱਲ ਉਚੇਚਾ ਜਿਹੜਾ ਜੀ ਉਹ ਧਿਆਨ ਦੇਣ ਦੀ ਲੋੜ ਹੈ। ਜਥੇਦਾਰ ਸਾਹਿਬ ਉੱਥੋਂ ਹੀ ਲੰਘ ਕੇ ਜਾਂਦੇ ਨੇ ਜੀ ਇੰਨੇ ਦੇਰ ਦੇ। 476 ਸ਼ਹਿਰਾਂ ਦੇ ਵਿੱਚੋਂ 430ਵਾਂ ਸਥਾਨ ਜਿਹੜਾ ਜੀ ਆਇਆ। ਅੰਮ੍ਰਿਤਸਰ ਦੇ ਵਿੱਚ ਤੁਸੀਂ ਜਦੋਂ ਵੜਦੇ ਹੋ ਤਾਂ ਗੰਦ ਦੇ ਦਰਸ਼ਨ ਹੀ ਪਹਿਲਾਂ ਹੁੰਦੇ ਨੇ। ਹਰ ਜਗ੍ਹਾ ਦੇ ਉੱਤੇ ਲੋਕਾਂ ਨੇ ਜਿਹੜਾ ਜੀ ਉਹ ਸੜਕਾਂ ਦੇ ਉੱਤੇ ਹੀ ਗੰਦ ਜਿਹੜਾ ਉਹ ਸੁੱਟਿਆ ਹੋਇਆ।
ਹੁਣ ਚਾਰ ਚੁਫੇਰੇ ਇਹਦਾ ਜਿਹੜਾ ਜੀ ਚਰਚਾ ਚੱਲ ਰਿਹਾ। ਕੋਈ ਲੋਕ ਕਹਿੰਦੇ ਨੇ ਕਿ ਉੱਥੇ ਜਾਣ ਬੁੱਝ ਕੇ ਜਿਹੜਾ ਜੀ ਉਹ ਇਹਨੂੰ ਇਗਨੋਰ ਜਿਹੜਾ ਅੰਮ੍ਰਿਤਸਰ ਨੂੰ ਕੀਤਾ ਗਿਆ, ਸਾਰਾ ਕੁਝ ਤਾਂ ਬਠਿੰਡੇ ਤੇ ਲਾਤਾ। ਕਿਸੇ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਗੱਲ ਆਖੀ ਸੀ ਕਿ ਜੇ ਬਾਦਲ ਸਾਹਿਬ ਦਾ ਵੱਸ ਚੱਲੇ ਤੇ ਉਹ ਦਰਬਾਰ ਸਾਹਿਬ ਨੂੰ ਟਾਇਰ ਲਾ ਕੇ ਬਠਿੰਡੇ ਲੈ ਜਾਣ, ਉੱਥੇ ਜਿਹੜਾ ਜੀ ਜਾ ਕੇ ਇਹ ਲਾ ਦੇਣ ਕਿ ਦਰਬਾਰ ਸਾਹਿਬ ਇੱਥੇ ਹੋਣਾ ਚਾਹੀਦਾ। ਇਹ ਕਿਹਾ ਜਾ ਰਿਹਾ ਜੀ ਕਿ ਮਿਊਨਿਸਪੈਲਿਟੀ ਜਿਹੜੀ ਹੈ ਜੀ ਉਹਨੂੰ ਫੰਡਸ ਨਹੀਂ ਦਿੱਤੇ ਗਏ। ਜਿਹੜਾ ਨਵਜੋਤ ਸਿੰਘ ਸਿੱਧੂ ਰੌਲਾ ਪਾਉਂਦਾ ਸੀਗਾ, ਸਹੀ ਰੌਲਾ ਪਾਉਂਦਾ ਸੀਗਾ। ਜਿਹੜੀ ਨਵਜੋਤ ਕੌਰ ਸਿੱਧੂ ਰੌਲਾ ਪਾਉਂਦੀ ਹੈ, ਰੌਲਾ ਤਾਂ ਉਹਦਾ ਕਾਫੀ ਹੱਦ ਤੱਕ ਜਿਹੜਾ ਜੀ ਉਹ ਸਹੀ ਹੈ ਕਿ ਅੰਮ੍ਰਿਤਸਰ ਨੂੰ ਜਿਹੜਾ ਜੀ ਉਹ ਇਗਨੋਰ ਕੀਤਾ ਗਿਆ। ਨੋ ਡਾਊਟ ਸਰਕਾਰ ਦਾ ਉਹਦੇ ਵਿੱਚ ਦੋਸ਼ ਹੈ। ਸ਼੍ਰੋਮਣੀ ਕਮੇਟੀ ਨੂੰ ਵੀ ਕੁਝ ਲੋਕ ਕਹਿ ਰਹੇ ਨੇ ਕਿ ਅਰਬ ਰੁਪਈਏ ਤੋਂ ਉੱਪਰ ਦਾ ਬਜਟ ਲਈ ਫਿਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਕੁਝ ਜ਼ਿੰਮੇਵਾਰੀ ਜਿਹੜੀ ਉਹ ਬਣਦੀ ਸੀਗੀ। ਦੇਖੋ ਇਹਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾ ਸਕਦਾ। ਜਿਹੜੇ ਆਮ ਲੋਕ ਨੇ ਉਹਨਾਂ ਦੀ ਵੀ ਤਾਂ ਕੁਝ ਜ਼ਿੰਮੇਵਾਰੀ ਜਿਹੜੀ ਹੈ ਨਾ ਉਹ ਬਣਦੀ ਹੈ ਨਾ ਜੀ। ਘਰ ਦੇ ਵਿੱਚੋਂ ਗੰਦ ਇਕੱਠਾ ਕੀਤਾ ਤੇ ਲਿਆ ਕੇ ਬਾਹਰ ਸੜਕ ਦੇ ਉੱਤੇ ਸੁੱਟ ਦਿੱਤਾ। ਜਦੋਂ ਤੁਹਾਨੂੰ ਪਤਾ ਕਿ ਤੁਸੀਂ ਇੱਕ ਉਸ ਇਤਿਹਾਸਕ ਨਗਰ ਦੇ ਵਾਸੀ ਹੋ ਜਿਹੜਾ ਵਿਸ਼ਵ ਦੇ ਉੱਤੇ ਇੱਕ ਆਪਣੀ ਜਿਹੜੀ ਹੈ ਜੀ ਧਾਰਮਿਕ ਦਿੱਖ ਦੀ ਵਜ੍ਹਾ ਕਰਕੇ ਜਾਣਿਆ ਜਾਂਦਾ। 1 ਲੱਖ ਬੰਦਾ ਜਿਹੜਾ ਜੀ ਉਹ ਰੋਜ਼ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਦਾ ਹੈ, ਕਿਉਂਕਿ ਅੰਮ੍ਰਿਤਸਰ ਜਿਹੜਾ ਜੀ ਉਹ ਟਿਕਿਆ ਹੋਇਆ ਇਹਨਾਂ ਸੈਲਾਨੀਆਂ ਦੇ ਸਿਰ ਦੇ ਉੱਤੇ। ਕਿੰਨੀ ਉੱਥੋਂ ਉਹ ਸ਼ਾਪਿੰਗ ਕਰਦੇ ਨੇ, ਕਿੰਨਾ ਜਿਹੜਾ ਸਾਰਾ ਇਹਨੂੰ ਚਲਾਉਂਦੇ ਨੇ। ਤੇ ਜਿਹੜਾ ਉੱਥੋਂ ਦਾ ਰਹਿਣ ਵਾਲਾ ਵਿਅਕਤੀ ਹੈ ਉਹਦੀ ਵੀ ਤਾਂ ਇਹ ਰਿਸਪੌਂਸਿਬਿਲਿਟੀ ਬਣਦੀ ਹੈ ਜੀ ਕਿ ਉਹ ਆਪਣੀ ਪਰਸਨਲ ਜਿਹੜੀ ਐਫਰਟ ਆ ਉਹਦੇ ਵਿੱਚ ਕਿੰਨੀ ਕਰ ਰਿਹਾ। ਉਹ ਆਪਣੀ ਗਲੀ ਦੇ ਵਿੱਚ ਗੰਦ ਤਾਂ ਨਹੀਂ ਪਾ ਰਿਹਾ। ਹੁਣ ਜਿਹੜੇ ਸਾਰੇ ਇੱਕ ਦੂਜੇ ਨੂੰ ਕਹੀ ਜਾਂਦੇ ਨੇ, ਕੋਈ ਕੇਂਦਰ ਦੀ ਸਰਕਾਰ ਨੂੰ ਨਿੰਦੀ ਜਾਂਦਾ, ਕੋਈ ਪੰਜਾਬ ਸਰਕਾਰ ਨੂੰ ਨਿੰਦੀ ਜਾਂਦਾ, ਕੋਈ ਮਿਊਨਿਸਪੈਲਿਟੀ ਨੂੰ, ਕੋਈ ਸ਼੍ਰੋਮਣੀ ਕਮੇਟੀ ਨੂੰ, ਕੋਈ ਜਥੇਦਾਰ ਨੂੰ। ਆਈ ਥਿੰਕ ਜਿਹੜੀ ਇੱਕ ਰਿਸਪੌਂਸਿਬਿਲਿਟੀ ਲੋਕਾਂ ਦੀ ਬਣਦੀ ਹੈ ਨਾ ਜੀ, ਉਹਦੀ ਚਰਚਾ ਨਹੀਂ ਹੋ ਰਹੀ ਕਿ ਇੱਥੇ ਆਮ ਲੋਕ ਵੀ ਇਹਦੇ ਵਾਸਤੇ ਜ਼ਿੰਮੇਵਾਰ। ਬਿਲਕੁਲ ਬਿਲਕੁਲ ਜੀ ਜੀ। ਤੇ ਅਗਲੀ ਗੱਲ ਕਰਦੇ ਹਾਂ, ਮੋਗਾ ਕਾਂਡ ਵਾਲੀ ਜਿਹੜੀ ਔਰਬਿਟ ਬੱਸ ਆ ਉਹ ਵਾਪਸ ਮਾਲਕਾਂ ਕੋਲ। ਜੀ ਬਿਲਕੁਲ ਜੀ। ਅਦਾਲਤ ਨੇ ਹੁਣ ਜਿਹੜਾ ਜੀ ਜੁਡੀਸ਼ੀਅਲ ਮੈਜਿਸਟ੍ਰੇਟ ਬਾਘਾ ਪੁਰਾਣਾ ਦੇ ਵੱਲੋਂ ਪੁਲਿਸ ਤੋਂ ਰਿਪੋਰਟ ਜਿਹੜੀ ਜੀ ਲੈ ਕੇ ਔਰਬਿਟ ਕੰਪਨੀ ਦੀ ਬੱਸ ਜਿਹੜੀ ਹੈ ਜੀ ਉਹਦੀ ਸਪੁਰਦਦਾਰੀ ਛੱਡਣ ਦੇ ਆਦੇਸ਼ ਜਿਹੜੇ ਉਹ ਜਾਰੀ ਕੀਤੇ ਨੇ। ਬਾਘੇ ਪੁਰਾਣੇ ਦੀ ਪੁਲਿਸ ਨੇ ਬੱਸ ਜਿਹੜੀ ਹੈ ਜੀ ਉਹ ਛੱਡ ਦਿੱਤੀ ਹੈ। ਇਹ ਉਹੀ ਬੱਸ ਹੈ ਜੀ ਬਹੁਤ ਚਰਚਿਤ, ਜਿਹਦੇ ਵਿੱਚੋਂ ਮਾਂ ਤੇ ਧੀ ਨੂੰ ਚਲਦੀ ਬੱਸ ਦੇ ਵਿੱਚੋਂ ਧੱਕਾ ਦੇ ਕੇ ਸੁੱਟ ਦਿੱਤਾ ਗਿਆ ਸੀਗਾ ਤੇ ਧੀ ਦੀ ਜਿਹੜੀ ਉਹ ਮੌਤ ਹੋ ਗਈ ਸੀਗੀ ਜੀ। ਥਾਣੇ ਬਾਘੇ ਪੁਰਾਣੇ ਦੀ ਪੁਲਿਸ ਨੇ 29 ਅਪ੍ਰੈਲ ਨੂੰ ਇਸ ਸੰਬੰਧੀ ਬੱਸ ਦੇ ਡਰਾਈਵਰ ਤੇ ਕੰਡਕਟਰ ਸਣੇ 4 ਜਣਿਆਂ ਦੇ ਖਿਲਾਫ ਕੇਸ ਦਰਜ ਕਰਕੇ ਬੱਸ ਕਬਜ਼ੇ ਦੇ ਵਿੱਚ ਜਿਹੜੀ ਉਹ ਲਈ ਸੀਗੀ ਔਰ ਇਹਦੇ ਸੰਬੰਧੀ ਦੋਸ਼ ਪੱਤਰ 24 ਜੁਲਾਈ ਨੂੰ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਦਾਇਰ ਕੀਤਾ ਜਾ ਚੁੱਕਾ ਹੈ। ਇਹਦੇ ਵਿੱਚ ਇੱਕ ਨਾਬਾਲਗ ਲੜਕੀ ਦੀ ਬੱਸ ਦੇ ਵਿੱਚੋਂ ਸੁੱਟ ਕੇ ਹੱਤਿਆ ਕਰਨ ਦੇ ਦੋਸ਼ ਹੇਠ ਜਿਹੜਾ ਕੇਸ ਉਹ ਦਰਜ ਕੀਤਾ ਗਿਆ ਸੀਗਾ। ਅਦਾਲਤ ਨੇ ਔਰਬਿਟ ਕੰਪਨੀ ਨੂੰ ਇਹ ਬੱਸ ਜਿਹੜੀ ਹੈ ਜੀ ਦੇਣ ਤੋਂ ਪਹਿਲਾਂ ਪੁਲਿਸ ਦੇ ਕੋਲੋਂ ਰਿਪੋਰਟ ਮੰਗੀ ਸੀ ਤੇ ਪੁਲਿਸ ਨੇ ਬੱਸ ਸਪੁਰਦਦਾਰੀ ਉੱਤੇ ਦੇਣ ਦੀ ਸਹਿਮਤੀ ਜਿਹੜੀ ਉਹ ਦਿੱਤੀ ਸੀਗੀ ਔਰ ਇਹ ਆਖਿਆ ਗਿਆ ਸੀਗਾ ਕਿ ਕੇਸ ਦੇ ਨਿਪਟਾਰੇ ਤੱਕ ਇਹ ਬੱਸ ਕਿਸੇ ਨੂੰ ਵੇਚੀ ਨਹੀਂ ਜਾ ਸਕਦੀ ਤੇ ਜਿਹੜੀ ਹੈ ਜੀ ਇਹਦੀ ਮਾਲਕੀ ਜਿਹੜੀ ਹੈ ਜੀ ਕਿਸੇ ਨੂੰ ਤਬਦੀਲ ਨਹੀਂ ਕੀਤੀ ਜਾ ਸਕਦੀ। ਇਹ ਤਾਂ ਮਹਿਜ਼ ਇਹ ਕਹਿ ਲਓ ਕਿ ਇੱਕ ਖਾਨਾ ਪੂਰਤੀ ਦੇ ਵਾਸਤੇ ਸੀਗੇ ਜੀ, ਕਾਗਜ਼ੀ ਪੱਤਰੀ ਕਿ ਵੇਚੀ ਨਹੀਂ ਜਾ ਸਕਦੀ। ਵੇਚਣਗੇ ਕਿਉਂ ਜੀ, ਉਹ ਤਾਂ ਖਰੀਦ ਰਹੇ ਨੇ ਬਾਕੀ ਜਿਹੜੀਆਂ ਸਾਰੀਆਂ। ਤੇ ਜੇ ਕਿਸੇ ਮਾਤੜ ਦੀ ਹੁੰਦੀ ਇਹ ਬੱਸ ਉਹਨੂੰ ਵੀ ਇਦਾਂ ਹੀ ਪੁਲਿਸ ਜਿਹੜਾ ਛੱਡਣ ਦੇ ਵਾਸਤੇ ਜਿਹੜੀ ਫਾਈਲ ਕਰਨ ਦੀ ਰਿਪੋਰਟ ਮੇਰਾ ਖਿਆਲ ਇਹ ਪੋਸੀਬਲ ਨਹੀਂ ਸੀਗਾ। ਬਿਲਕੁਲ ਜੀ, ਇਸ ਦੇ ਉੱਤੇ ਵੱਡੇ ਵੱਡੇ ਸਵਾਲ ਨੇ। ਤੇ ਅਗਲੀ ਗੱਲ ਕਰਦੇ ਹਾਂ, ਪੰਚਾਇਤਾਂ ਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਸ ਦੇ ਉੱਤੇ ਨਾਜਾਇਜ਼ ਕਬਜ਼ੇ। ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਜੀ ਉਹਦੇ ਤਹਿਤ, ਕਿਉਂਕਿ ਐਕਚੁਅਲੀ ਜਿਹੜੀਆਂ ਪੰਚਾਇਤਾਂ ਨੇ ਜੀ ਉਹ ਇਹਨਾਂ ਜ਼ਮੀਨਾਂ ਦੇ ਸਿਰ ਦੇ ਉੱਤੇ ਚੱਲਦੀਆਂ ਨੇ ਔਰ ਮੁੱਖ ਜਿਹੜਾ ਜੀ ਸੋਰਸ ਇਹੀ ਹੁੰਦਾ ਜ਼ਮੀਨਾਂ ਦਾ ਕਿ ਉੱਥੋਂ ਕਿੰਨੇ ਪੈਸੇ ਜਿਹੜੇ ਕਿੰਨੀ ਪੰਚਾਇਤ ਨੂੰ ਆਉਂਦੇ ਨੇ ਤੇ ਕਿੰਨੇ ਉਹ ਪੈਸੇ ਜਿਹੜੇ ਆ ਜੀ ਫਿਰ ਅੱਗੋਂ ਲੋਕਾਂ ਦੀ ਭਲਾਈ ਦੇ ਵਾਸਤੇ ਖਰਚ ਕਰਦੀਆਂ ਨੇ। ਵੱਡੇ ਲੋਕਾਂ ਨੇ ਖਾਸ ਤੌਰ ਦੇ ਉੱਤੇ ਪੋਲੀਟੀਸ਼ੀਅਨ ਜਿਹੜੇ ਨੇ ਜੀ ਉਹਨਾਂ ਨੇ ਤੇ ਧਾਰਮਿਕ ਰੰਗਤ ਦੇ ਕੇ ਲੋਕਾਂ ਨੇ ਇਹਦੇ ਉੱਤੇ ਵੱਡਾ ਜਿਹੜਾ ਜ਼ਮੀਨ ਦਾ ਟੁਕੜੇ ਨੇ ਜੀ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਹੋਇਆ। ਕਰੋੜਾਂ ਰੁਪਈਏ ਦੀ 1000 ਏਕੜ ਜ਼ਮੀਨ ਜਿਹੜੀ ਹੈ ਜੀ ਇਹਦੇ ਉੱਤੇ ਨਜਾਇਜ਼ ਕਬਜ਼ੇ ਨੇ ਜੀ। ਪੰਚਾਇਤ ਆਪਣੀਆਂ ਜ਼ਮੀਨਾਂ ਦੇ ਕਬਜ਼ੇ ਛੁਡਾਉਣ ਦੇ ਵਿੱਚ ਬੇਵਸ ਜਿਹੜੀ ਹੈ ਜੀ ਉਹ ਜਾਪਦੀ ਆ। ਦਹਾਕਿਆਂ ਤੋਂ ਅਦਾਲਤੀ ਕਾਰਵਾਈ ਜਿਹੜੀ ਹੈ ਜੀ ਉਹ ਚੱਲੀ ਜਾਂਦੀ ਆ ਅਤੇ ਇਹਦੇ ਵਿੱਚ ਕੁਝ ਵੀ ਜਿਹੜਾ ਜੀ ਕੱਢਣ ਪਾਉਣ ਨੂੰ ਹੈ ਨੀ ਗਾ ਜੀ। ਜਿਹੜੀ ਮੁੱਖ ਮੰਤਰੀ ਦਾ ਜੱਦੀ ਜ਼ਿਲ੍ਹਾ ਹੈ ਮੁਕਤਸਰ, ਉਹਦੀ 5000 ਫੁੱਟ ਜ਼ਮੀਨ ਦੇ ਉੱਤੇ ਗਊਸ਼ਾਲਾ, 3200 ਵਰਗ ਫੁੱਟ ਰਕਬੇ ਦੇ ਉੱਤੇ ਬਾਬਾ ਖੇਤਰਪਾਲ ਦਾ ਮੰਦਿਰ ਜਿਹੜਾ ਬਣਿਆ ਹੋਇਆ। ਚੰਨੂ ਪਿੰਡ ਦੀ ਪੰਚਾਇਤ ਦੀ 57 ਏਕੜ ਜ਼ਮੀਨ ਤੇ ਸੈਂਕੜੇ ਏਕੜ ਕਿਲੇ ਦੀ ਜਿਹੜੀ ਜ਼ਮੀਨ ਹੈ ਉਹਦੇ ਨਜਾਇਜ਼ ਕਬਜ਼ੇ ਦੇ ਹੇਠ ਆ ਜੀ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਆ ਜਾਂਦਾ ਜੀ ਅੱਗੋਂ ਨਵਾਂ ਸ਼ਹਿਰ। ਇੱਥੇ ਨਗਰ ਕੌਂਸਲ ਬਲਾਚੌਰ ਦੀ 192 ਲੱਖ ਰੁਪਏ ਦੀ ਕੀਮਤ ਵਾਲੀ 17 ਕਨਾਲਾਂ ਦੀ ਜ਼ਮੀਨ ਦੇ ਉੱਤੇ ਬਲਾਕ ਬਲਾਚੌਰ ਦੀ 60 ਏਕੜ ਜ਼ਮੀਨ ਨਜਾਇਜ਼ ਕਬਜ਼ੇ ਦੇ ਹੇਠ ਆ ਜੀ। ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਗਰ ਕੌਂਸਲ
ਤਲਵੰਡੀ ਭਾਈ ਦੀ 1 ਕਰੋੜ ਰੁਪਏ ਦੀ ਜ਼ਮੀਨ ਵਾਲੀ ਜਿਹੜੀ ਕੀਮਤ ਵਾਲੀ 2 ਕਨਾਲ ਜਗ੍ਹਾ ਦੇ ਉੱਤੇ ਗੁਰਦੁਆਰਾ ਬਾਬਾ ਵਿਸ਼ਵਕਰਮਾ, ਗੁਰੂ ਹਰਸਹਾਏ ਦੀ 30 ਮਰਲੇ ਜਗ੍ਹਾ ਦੇ ਉੱਤੇ ਰਾਮ ਸ਼ਰਨਮ ਮੰਦਿਰ, 17 ਮਰਲੇ ਜਗ੍ਹਾ ਦੇ ਉੱਤੇ ਰਵਿਦਾਸ ਮੰਦਿਰ, 140 ਮਰਲੇ ਜ਼ਮੀਨ ਦੇ ਉੱਤੇ ਰਾਮ ਮੰਦਿਰ, 12 ਕਨਾਲਾਂ 5 ਮਰਲੇ ਦੇ ਉੱਤੇ ਸ਼ਿਵ ਮੰਦਿਰ, 28 ਮਰਲੇ ਜਗ੍ਹਾ ਉੱਤੇ ਸਫਾਈ ਸੇਵਕਾਂ ਦਾ ਜਿਹੜਾ ਜੀ ਉਹ ਕਬਜ਼ਾ ਹੈ। ਮਖੂ ਦੇ ਵਿੱਚ ਵੀ ਇਹੀ ਹਾਲ ਹੈ ਜੀ, 180 ਏਕੜ ਹੈ ਜ਼ਮੀਨ ਤੇ ਕਬਜ਼ਾ। ਪਿੰਡ ਸੂਦਾ ਦੀ 106 ਏਕੜ ਜ਼ਮੀਨ ਦੇ ਉੱਤੇ ਜਿਹੜਾ ਕਬਜ਼ਾ। ਬਰਨਾਲੇ ਦੇ ਪਿੰਡ ਮੋਮ ਦੀ 58 ਏਕੜ, ਜ਼ਿਲ੍ਹਾ ਅੰਮ੍ਰਿਤਸਰ ਦੇ ਲੋਹਾਰਕਾ ਕਲਾਂ ਦੀ 71 ਕਨਾਲ, ਬਲਾਕ ਮਜੀਠਾ ਤੇ ਬਲਾਕ ਰਈਆ ਦੀ 323 ਏਕੜ ਤੋਂ ਵੱਧ ਜ਼ਮੀਨ ਜਿਹੜੀ ਉਹ ਨਜਾਇਜ਼ ਕਬਜ਼ੇ ਦੇ ਹੇਠ ਹੈ। ਸੰਗਰੂਰ ਦੇ ਵੀ ਇਹੀ ਹਾਲ ਹੈ ਜੀ, ਬਰਨਾਲੇ ਦਾ ਇਹ ਹਾਲ ਹੈ, ਮਾਨਸਾ ਦਾ ਜਿਹੜਾ ਜੀ ਉਹ ਇਹ ਹਾਲ ਹੈ, ਹੁਸ਼ਿਆਰਪੁਰ ਦਾ, ਗੁਰਦਾਸਪੁਰ ਦਾ, ਫਤਿਹਗੜ੍ਹ ਸਾਹਿਬ, ਕੋਈ ਤੁਸੀਂ ਲੈ ਲਓ ਜੀ ਜਿੱਥੇ ਨਜਾਇਜ਼ ਕਬਜ਼ੇ ਨਹੀਂ ਹੈਗੇ ਜੀ। ਹੁਣ ਨਜਾਇਜ਼ ਕਬਜ਼ੇ ਜਿਹੜੇ ਨੇ ਉਹ ਛੁੱਟਦੇ ਕਿਉਂ ਨਹੀਂ? ਉਹਦਾ ਜਵਾਬ ਜਿਹੜਾ ਜੀ ਇਹ ਹੈ ਕਿ ਰਾਜਨੀਤਿਕ ਲੋਕ ਤੇ ਇਹ ਧਾਰਮਿਕ ਜਿਹੜੇ ਲੋਕ ਨੇ, ਸੋ ਕਾਲਡ ਧਾਰਮਿਕ, ਜਿਨ੍ਹਾਂ ਨੇ ਕਿਤੇ ਗਊਸ਼ਾਲਾ ਬਣਾ ਲਈ, ਕਿਤੇ ਮੰਦਿਰ ਬਣਾ ਲਿਆ, ਕਿਤੇ ਕੁਝ ਬਣਾ ਲਿਆ ਜੀ, ਉਹ ਕਬਜ਼ੇ ਜਿਹੜਾ ਉਹ ਕਰੀ ਬੈਠੇ ਨੇ ਤੇ ਇਹ ਅਹਿਮ ਵੋਟ ਬੈਂਕ ਹੁੰਦੇ ਨੇ ਸਿਆਸਤਦਾਨਾਂ ਦੇ। ਇਸ ਕਰਕੇ ਇਹਨਾਂ ਨੂੰ ਜਿਹੜਾ ਜੀ ਉਹ ਛੱਡਿਆ ਨਹੀਂ ਜਾ ਰਿਹਾ। ਜੀ ਜੀ ਜੀ। ਅਤੇ ਅਗਲੀ ਗੱਲ ਕਰਦੇ ਹਾਂ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੇ ਵਿੱਚ ਜਿਹੜਾ ਜੀ ਤਣਾਅ ਰੁਕਿਆ ਪੁਲਿਸ ਦੀ ਮੁਸ਼ਤੈਦੀ ਕਰਕੇ। ਐਕਚੁਅਲੀ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇੱਕ ਕਾਨਫਰੰਸ ਜਿਹੜੀ ਉਹ ਰੱਖੀ ਸੀਗੀ। ਪੁਲਿਸ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰਤਾ ਤੇ ਉਹਨਾਂ ਦੇ ਕੁਝ ਸਾਥੀ ਜਿਹੜੇ ਸੀਗੇ ਉਹ ਫੜ ਲਏ। ਉਹਨਾਂ ਨੇ ਕੋਈ ਕਾਨਫਰੰਸ ਜਿਹੜੀ ਹੈ ਜੀ ਉਹ ਹੋਣ ਨਹੀਂ ਦਿੱਤੀ ਫਤਿਹਗੜ੍ਹ ਸਾਹਿਬ ਦੇ ਵਿੱਚ। ਇੱਥੇ ਪਟਿਆਲੇ ਦੇ ਵਿੱਚ ਜਿਹੜੇ ਕੁਝ ਸ਼ਰਾਰਤੀ ਅਨਸਰ ਨੇ, ਜਿਹੜੇ ਪਿਛਲੇ ਦਿਨਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ, ਉਹਨਾਂ ਨੇ ਇੱਥੇ ਤਣਾਅ ਜਿਹੜਾ ਸੀਗਾ ਜੀ ਉਹ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇੱਥੇ ਸ਼ਹਿਰ ਦੇ ਵਿੱਚ ਹੋਰਡਿੰਗਸ ਜਿਹੜੇ ਸਨ ਇੱਕ ਸਮਾਗਮ ਦੇ ਨਾਂ ਤੇ, ਉਹਦੇ ਉੱਤੇ ਖਾਲਿਸਤਾਨ ਮੁਰਦਾਬਾਦ ਵਗੈਰਾ ਦੀ ਉਹ ਲਿਖ ਕੇ, ਪਰ ਪੁਲਿਸ ਨੇ ਜਿਹੜੇ ਸੀਗੇ ਇਹ ਮੁਸਤੈਦੀ ਦੇ ਨਾਲ ਲੁਹਾਏ ਔਰ ਇਹ ਜਿਹੜਾ ਸਮਾਗਮ ਜਿੱਥੇ ਕਰਨਾ ਸੀਗਾ ਉੱਥੇ ਪੁਲਿਸ ਦੀ ਨਫਰੀ ਜਿਹੜੀ ਸੀ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਰਹੀ, ਜਿਹਦੇ ਕਰਕੇ ਇੱਕ ਤਣਾਅ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਜੇ ਪੁਲਿਸ ਸਹੀ ਸਮੇਂ ਸਿਰ ਦਖਲ ਨਾ ਦਿੰਦੀ ਤਾਂ ਇੱਥੇ ਪਟਿਆਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਹਾਲਾਤ ਜਿਹੜੀ ਸੀਗੀ ਉਹ ਡੇਂਜਰਸ ਬਣ ਸਕਦੀ ਸੀਗੀ। ਜਿਵੇਂ ਫਤਿਹਗੜ੍ਹ ਸਾਹਿਬ ਦੇ ਵਿੱਚ ਕਤਲ ਹੋਇਆ ਸੀਗਾ ਜੀ ਹਿੰਦੂ ਸੁਰੱਖਿਆ ਸਮਿਤੀ ਦੇ ਪ੍ਰਧਾਨ ਦਾ, ਉਦੋਂ ਬਾਅਦ ਜਿਵੇਂ ਪੁਲਿਸ ਦੀ ਜਿਹੜੀ ਮੁਸਤੈਦੀ ਸੀ ਉਹਨੇ ਕੰਮ ਕੀਤਾ ਸੀਗਾ। ਇੱਥੇ ਫੇਰ ਇੱਕ ਵਾਰੀ ਜਿਹੜੀ ਜੀ ਪੁਲਿਸ ਦੀ ਮੁਸਤੈਦੀ ਸੀਗੀ ਉਹਦੀ ਵਜ੍ਹਾ ਕਰਕੇ ਇਹ ਰੁਕ ਗਿਆ ਜੀ ਕੰਮ, ਨਹੀਂ ਤਾਂ ਦੋਵੇਂ ਧਿਰਾਂ ਜਿਹੜੀਆਂ ਜੀ ਫੇਰ ਆਮੋ ਸਾਹਮਣੇ ਹੋ ਸਕਦੀਆਂ ਸੀਗੀਆਂ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ, ਕਿਉਂਕਿ ਉੱਥੇ ਮਾਹੌਲ ਜਿਹੜਾ ਜੀ ਹਿੰਦੂ ਸੁਰੱਖਿਆ ਸਮਿਤੀ ਦੇ ਕਤਲ ਤੋਂ ਬਾਅਦ ਹੋਇਆ ਹੋਇਆ। ਇੱਥੇ ਪਟਿਆਲੇ ਦੇ ਵਿੱਚ ਫਤਿਹਗੜ੍ਹ ਸਾਹਿਬ ਵਾਲਾ ਜਿਹੜਾ ਮਸਲਾ ਜੀ ਇੱਥੇ ਧੱਕੇ ਦੇ ਨਾਲ ਲਿਆ ਕੇ ਉਹਨੂੰ ਜਿਹੜਾ ਜੀ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜੀ ਜੀ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਕਿਸਾਨਾਂ ਦੇ ਵੱਲੋਂ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਗਈ ਆ, ਤਕਰੀਬਨ 25,000 ਕਿਸਾਨਾਂ ਵੱਲੋਂ ਵੀ ਖੁਦਕੁਸ਼ੀ ਦੀ ਇਜਾਜ਼ਤ ਦੇ ਦਿਓ। ਕਿਸਾਨ ਜਿਹੜਾ ਜੀ ਉਹ ਮਰ ਰਿਹਾ ਹੈ, ਇਹਦੀ ਤਾਂ ਡਿਟੇਲ ਮੇਰਾ ਖਿਆਲ ਕਿਸੇ ਹੋਰ ਖਬਰ ਦੀ ਇੰਨੀ ਡਿਟੇਲ ਆਪਾਂ ਕੀਤੀ ਹੈ ਹਮੇਸ਼ਾ ਜਿਹੜੀ ਸਾਂਝੀ ਕਰਦੇ ਰਹੇ ਹਾਂ, ਪਰ ਮੁਸ਼ਕਲ ਇਹ ਹੈ ਕਿਸਾਨਾਂ ਦਾ ਮਸਲਾ ਜਿਹੜਾ ਜੀ ਉਹਨੂੰ ਮਸਲਾ ਹੀ ਨਹੀਂ ਸਮਝਿਆ ਜਾ ਰਿਹਾ। ਦੇਖੋ, ਜੇ 100 ਕਰੋੜ ਰੁਪਏ ਦੀ ਕਹਿੰਦੇ ਸਬਸਿਡੀ ਛਡਾਉਣੀ ਹੈ ਤੇ 250 ਕਰੋੜ ਰੁਪਈਆ ਉਹਦੀਆਂ ਐਡਵਰਟਾਈਜ਼ਮੈਂਟ ਦੇ ਉੱਤੇ ਖਰਚਿਆ ਜਾ ਰਿਹਾ। 100 ਕਰੋੜ ਦੀ ਸਬਸਿਡੀ ਜਿਹੜੀ ਹੈ ਉਹ ਛਡਵਾਉਣੀ ਹੈ। ਸਵੱਛ ਭਾਰਤ ਅਭਿਆਨ ਦੇ ਉੱਤੇ ਕਰੋੜਾਂ ਰੁਪਈਆ ਜਿਹੜਾ ਜੀ ਉਹ ਖਰਚਿਆ ਜਾ ਰਿਹਾ। ਕਿਸਾਨਾਂ ਨੂੰ ਦੇਣ ਦੇ ਵਾਸਤੇ ਮੁਆਵਜ਼ਾ ਜਿਹੜਾ ਜੀ ਉਹ 20 ਰੁਪਏ 25 ਰੁਪਏ ਦੇ ਚੈੱਕ ਨੇ, ਤੇ ਜਦੋਂ ਜਿਹੜਾ ਢਿੱਡ ਭਰਨ ਵਾਲਾ ਜਿਹੜਾ ਵਿਅਕਤੀ ਆ ਉਹਨੂੰ ਤੁਸੀਂ ਏਦਾਂ ਇਗਨੋਰ ਕਰੋਗੇ ਤੇ ਉਹ ਕੀ ਹੋਰ ਕਰੂਗਾ ਕੀ ਜੀ? ਉਹਦੇ ਕੋਲੇ ਰਾਹ ਜਿਹੜਾ ਕਿਸਾਨ ਦੇ ਕੋਲੇ ਬਚਦਾ ਕਿਹੜਾ ਜੀ। ਤੇ ਜਾਂਦੇ ਜਾਂਦੇ ਜੇ ਆਪਾਂ ਗੱਲ ਕਰੀਏ, ਅਲਕਾ ਲਾਂਬਾ ਹੋਣਾ ਦੇ ਖਿਲਾਫ ਦਿੱਲੀ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ। ਦੇਖੋ, ਦਿੱਲੀ ਪੁਲਿਸ ਤਾਂ ਆਮ ਆਦਮੀ ਪਾਰਟੀ ਦਾ ਤਾਂ ਕੋਈ ਐਮਐਲਏ ਹੋਵੇ ਉਹਦੇ ਖਿਲਾਫ ਜਾਂ ਬੰਦਾ ਹੋਵੇ ਉਹਦੇ ਤਾਂ ਖਿਲਾਫ ਉਹ ਖੜੇ ਹੁੰਦੇ ਨੇ ਬਾਹਰ ਉਡੀਕਦੇ ਵੀ ਕੋਈ ਆਇਆ ਕਿ ਨਹੀਂ ਅੱਜ ਗਾਹਕ ਜੀ। ਅਲਕਾ ਲਾਂਬਾ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀਗਾ, ਜਿਹੜਾ ਉਹ ਨਸ਼ਿਆਂ ਦੇ ਵਿਰੋਧ ਦੇ ਵਿੱਚ ਉਹਨੇ ਕਰ ਰਹੀ ਸੀ ਰੋਸ ਰੈਲੀ, ਉਹ ਜਦੋਂ ਉਹਦੇ ਉੱਤੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਜੀ ਅੰਦਰ ਗਈ ਆ ਉਹ ਜਿਹੜੀ CCTV ਫੁਟੇਜ ਹੈ, ਕਿਉਂਕਿ ਜਦੋਂ ਉਹਦੇ ਤੇ ਹਮਲਾ ਕੀਤਾ ਗਿਆ ਤੇ ਉਹਨੇ ਵੀ ਜਿਹੜੀ ਟਰੇ ਆ ਉਹ ਪਲਟਾਈ ਆ ਅੰਦਰ ਜਾ ਕੇ, ਪਰ ਉਦੋਂ ਬਾਅਦ ਜਿਸ ਨੀਵੇਂ ਪੱਧਰ ਦੇ ਉੱਤੇ BJP ਵਾਲੇ ਜਿਹੜੇ ਉਹ ਪਹੁੰਚ ਗਏ ਨੇ, ਉਹਨੂੰ ਕੇਜਰੀਵਾਲ ਦੀ ਗੁੰਡੀ ਨਸ਼ੇੜੀ ਨਸ਼ਾ ਕਰਨ ਵਾਲੀ ਜਿਹੜਾ ਕੁਝ ਕਿਹਾ ਗਿਆ ਜੀ, ਔਰ ਜਿਹੜੇ ਕਹਿੰਦੇ ਕਿ ਭਾਰਤ ਦੀਆਂ ਅਮੀਰ ਕਦਰਾਂ ਕੀਮਤਾਂ ਨੇ, ਅਸੀਂ ਤਾਂ ਉਹਦੇ ਰਾਖੇ ਆ ਤੇ ਅਸੀਂ ਹੀ ਉਹਦੇ ਰਾਖੇ ਆ, ਦਾਵਾ ਇਹ ਕਰਦੇ ਨੇ। ਉਹ ਇੱਕ ਔਰਤ ਦੇ ਵਾਸਤੇ ਇਹੋ ਜਿਹੇ ਨੀਚਤਾ ਵਾਲੇ ਜਿਹੜੇ ਲਫ਼ਜ਼ ਨੇ, ਗੰਦੇ ਲਫ਼ਜ਼ ਨੇ ਜਿਹੜੇ ਉਹ ਵਰਤ ਰਹੇ ਨੇ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦੀ ਅਕਲ ਜਿਹੜੀ ਆ, ਉਹਨਾਂ ਦੀ ਸੋਚਣੀ ਉਹ ਕਿਹੋ ਜਿਹੀ ਆ।
ਜੇ ਲਾਂਬਾ ਨੇ ਗਲਤੀ ਜਿਹੜੀ ਕੀਤੀ ਹੈ ਤੇ ਉਹ ਬਿਲਕੁਲ ਭੁਗਤੇ, ਪਰ ਕਿਸੇ ਵਿਅਕਤੀ ਨੂੰ ਇਹ ਜਿਹੜਾ ਦੀ ਉਹਦੇ ਬਾਰੇ ਇਹੋ ਜਿਹੇ ਨੀਚ ਲਫ਼ਜ਼ ਜਿਹੜੇ ਆ ਜੀ ਉਹ ਬੋਲਣ ਦੀ ਪਰਮਿਸ਼ਨ ਜਿਹੜੀ ਆ ਉਹ ਕਿਹਨੇ ਦਿੱਤੀ ਹੈ? ਇੱਥੇ ਸੋਚ ਜਿਹੜੀ ਆ ਉਹ ਨੀਚ ਕਿਹਦੀ ਹੋ ਸਕਦੀ ਆ? ਬੋਲਣ ਵਾਲੇ ਦੀ ਹੀ ਕਹੀ ਜਾ ਸਕਦੀ ਹੈ। ਜੀ ਜੀ ਜੀ, ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਛ ਇਹ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਇਹ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਅਜਨਾਮਾ ਕਿ ਹੁਣ ਤਾਂ ਜਾਪ ਰਿਹਾ ਹੋਊ ਜੀ ਭੇੜ ਭਾਰਾ, ਮੋਦੀ ਚਾਬੀ ਬਿਹਾਰ ਵਿੱਚ ਲਾ ਆਇਆ ਜੀ। ਹੁਣ ਤਾਂ ਜਾਪ ਰਿਹਾ ਹੋਊ ਜੀ ਭੇੜ ਭਾਰਾ, ਮੋਦੀ ਚਾਬੀ ਬਿਹਾਰ ਵਿੱਚ ਲਾ ਆਇਆ, ਜਿਹੜੇ ਸੋਚੇ ਉਸ ਟੋਟ ਕੇ ਜ਼ੋਰ ਲਾ ਲਾ, ਇੱਕੋ ਵਾਰ ਉਹ ਸਾਰੇ ਸੁਣਾ ਆਇਆ ਜੀ। ਲੈ ਗਿਆ ਦਿੱਲੀੋਂ ਪੰਡ ਜੋ ਦੂਸ਼ਣਾਂ ਦੀ ਝੋਲੀ, ਲਾਲੂ ਨਿਤਿਸ਼ ਦੀ ਪਾ ਆਇਆ ਚੁੱਪ, ਉਹ ਵੀ ਅੱਗੋਂ ਨਹੀਂ ਰਹਿਣ ਵਾਲੇ, ਉੱਥੋਂ ਹੱਥ ਉਹ ਹੌਲਾ ਕਰਵਾ ਆਇਆ ਜੀ। ਰਹਿੰਦੇ 2.5 ਮਹੀਨੇ ਹਨ ਚੋਣ ਤੀਕਰ, ਉਦੋਂ ਤੀਕਰ ਇਹੀ ਘਮਸਾਨ ਹੋ ਸੀ ਜੀ। ਰਹਿੰਦੇ 2.5 ਮਹੀਨੇ ਹਨ ਚੋਣ ਤੀਕਰ, ਉਦੋਂ ਤੀਕਰ ਤਾਂ ਇਹੀ ਘਮਸਾਨ ਹੋ ਸੀ, ਜਿੰਨਾ ਤੇਜ਼ ਨਹੀਂ ਤੀਰ ਤਲਵਾਰ ਹੋ ਸੀ, ਉਸ ਤੋਂ ਵੱਧ ਹੁਣ ਤਿੱਖੀ ਜ਼ਬਾਨ ਹੋ ਸੀ। ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਜਿਹੜੀ ਆ ਉਹ ਤੁਸੀਂ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਬਹੁਤ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।